ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਫਿਰ ਸਵਾਗਤ ਹੈ। ਤਾਂ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਦੇ ਵਿੱਚ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਦੀ ਗੰਦੀ ਖੇਡ ਖੇਡਦਿਆਂ ਐਸਵਾਈਐਲ ਨਹਿਰ ਦੇ ਮੁੱਦੇ ਨੂੰ ਗਲੂ ਲਾਉਣ ਲਈ 1 ਨਵੰਬਰ ਦੀ ਓਪਨ ਡਿਬੇਟ ਦਾ ਨਾਟਕ ਰਚਿਆ ਹੈ। ਔਰ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਬੰਦ ਕਮਰਾ ਮੀਟਿੰਗ ਕਰਕੇ ਕੋਈ ਸਾਂਝੀ ਵਿਉਂਤਬੰਦੀ ਕੀਤੀ ਜਾਂਦੀ, ਲੇਕਿਨ ਇਸ ਦੀ ਥਾਂ ਉਸਨੇ ਬਾਕੀ ਇਸ਼ੂ ਵੀ ਨਾਲ ਰਲਗੱਡ ਕਰਦਿਆਂ ਇਸ ਨੂੰ ਇੱਕ ਤਮਾਸ਼ਬੀਨ ਜਿਹੜਾ ਬਣਾ ਧਰਿਆ ਔਰ ਵਿਰੋਧੀ ਧਿਰਾਂ ਵੱਲੋਂ ਇਸ ਦਾ ਬਾਈਕਾਟ ਕਰ ਦੇਣਾ ਲਗਭਗ ਯਕੀਨੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹੀ ਕੰਮ ਮੋਦੀ ਕਰਦਾ ਜਦੋਂ ਹੁਣ ਰੀਅਲ ਇਸ਼ੂ ਲੋਕਾਂ ਦੇ ਜਿਹੜੇ ਨੇ ਉਹਨਾਂ ਦਾ ਧਿਆਨ ਭਟਕਾਉਣਾ ਤੇ ਤੁਸੀਂ ਹਿੰਦੂ ਮੁਸਲਿਮ ਇਸ਼ੂ ਖੜਾ ਕਰ ਦਿਓ, ਤੁਸੀਂ ਕੋਈ ਹੋਰ ਜਿਹੜਾ ਹੈ ਉਹ ਰਾਮ ਮੰਦਰ ਬਣਾਉਣਾ ਇਹਦਾ ਖੜਾ ਕਰ ਦਿਓ, ਕੋਈ ਡਾਈਵਰਸ਼ਨ ਜਿਹਨੂੰ ਡਾਈਵਰਸ਼ਨਰੀ ਟੈਕਟਿਕ ਕਹਿੰਦੇ ਨੇ। ਹੁਣ SYL ਦੀ ਤਲਵਾਰ ਜਿਹੜੀ ਹੈ ਉਹ ਪੰਜਾਬ ਦੇ ਸਿਰ ਤੇ ਲਟਕਦਾ ਬਹੁਤ ਲੰਮੇ ਸਮੇਂ ਤੋਂ ਰਹੀ ਹੈ, ਪਰ ਹੁਣ ਜੁਡੀਸ਼ਰੀ ਦਾ ਹੈਮਰ ਫੜ ਕੇ ਜਿਹੜਾ ਲੇਟੈਸਟ ਇਸ ਦੇ ਉੱਤੇ ਪੇਸ਼ੀ ਹੋਈ ਤੇ ਪੰਜਾਬ ਨੂੰ ਔਰ ਦੂਜੇ ਨੂੰ ਉਹਨਾਂ ਨੇ ਬਿਲਕੁਲ ਨਿਚੋੜਨ ਤੱਕ ਉਹ ਪਹੁੰਚ ਗਏ ਨੇ। ਹੁਣ ਜਦੋਂ ਇਸ ਕਿਸਮ ਦਾ ਮੁੱਦਾ ਹਾਲਾਂ ਨਿਕਲਣਾ ਕੁਛ ਨਹੀਂ ਹੈ, ਬਹੁਤ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ SYL ਕੈਨਾਲ ਕਿਵੇਂ ਰੋਕੀ ਗਈ ਸੀ। ਐਵੇਂ ਨਹੀਂ ਉਹਨਾਂ ਨੇ ਜਦੋਂ ਅਸੀਂ ਮੂਸੇਵਾਲਾ ਦੇ ਮਰਡਰ ਦੀ ਗੱਲ ਕਰਦੇ ਤੇ ਉਹਨੇ ਇਹ ਜਿਹੜਾ ਗੀਤ ਜਿਹੜਾ ਉਹਨਾਂ ਦਾ ਆਇਆ ਜਿਹਦੇ 'ਚ ਉਹਨਾਂ ਨੇ ਇਹ ਯਾਦ ਦਹਾਨੀ ਕਰਵਾਈ ਸੀ ਕਿ ਦੇਖ ਲਓ ਜੇ ਤੁਸੀਂ ਫੇਰ ਲੁੱਟਿਆ ਤੇ ਜਟਾਣਾ ਫੇਰ ਆ ਜਾਏਗਾ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਭਾਈ ਉਹਨਾਂ ਨੂੰ ਇਹ ਲੱਗਾ ਕਿ ਇਹ ਤਾਂ ਇਹਨਾਂ ਦੇ ਗਾਇਕ ਵੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਅਵੇਅਰ ਨੇ ਔਰ ਅੱਗੋਂ ਅਵੇਅਰਨੈਸ ਫੈਲਾ ਰਹੇ ਨੇ ਕਿ ਕਿਵੇਂ ਕੁਦਰਤੀ ਦੌਲਤ ਨੂੰ ਲੁੱਟਿਆ ਜਾ ਰਿਹਾ। ਸੋ ਜਦੋਂ ਇਸ ਕਿਸਮ ਦੇ ਚੈਲੰਜਸ ਫਿਰ ਵੀ ਜੁਡੀਸ਼ਰੀ ਦੇ ਹੁੰਦੇ ਨੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਅੱਜ ਹਿੰਦੂ ਤਵੀਆਂ ਦਾ ਹੱਥ ਠੋਕਾ ਹੈ, ਪਹਿਲਾਂ ਵੀ ਉਹ ਬਦ ਕਲਾਮ ਔਰ ਬਦ ਕਿਰਦਾਰ ਉਸ ਲਈ ਅਸੀਂ ਸਾਰੇ ਲਫ਼ਜ਼ ਵਰਤਦੇ, ਪਰ ਇੱਕ ਕ੍ਰੈਡਿਟ ਜਿਹਨੂੰ ਕਹਿੰਦੇ ਨੇ ਕਿ ਸ਼ੈਤਾਨ ਨੂੰ ਵੀ ਉਹਦਾ ਕ੍ਰੈਡਿਟ ਦੇਣਾ ਚਾਹੀਦਾ ਕਿ ਜਦੋਂ ਇਸ ਕਿਸਮ ਦਾ ਹੀ ਸੁਪਰੀਮ ਕੋਰਟ ਦਾ ਫੈਸਲਾ ਇੱਕ 2003 ਦੇ ਵਿੱਚ ਆਇਆ ਸੀ, 2004 ਸ਼ਾਇਦ, ਔਰ ਉਦੋਂ ਵੀ ਕੈਪਟਨ ਅਮਰਿੰਦਰ ਨੇ ਬੰਦ ਕਮਰੇ 'ਚ ਆਪੋਜੀਸ਼ਨ ਪਾਰਟੀਆਂ ਨੂੰ ਨਾਲ ਲੈ ਕੇ ਜਿਹੜਾ ਬਿੱਲ ਲਿਆਂਦਾ, ਜਿਹੜਾ ਬਾਅਦ 'ਚ ਐਕਟ ਬਣਿਆ, ਗਵਰਨਰ ਨੇ ਵੀ ਦਸਤਖਤ ਕੀਤੇ, ਭਾਵੇਂ ਸੈਂਟਰ ਗੌਰਮੈਂਟ ਨੇ ਉਹ ਰੈਫਰ ਕਰਤਾ ਸੀ ਸੁਪਰੀਮ ਕੋਰਟ ਨੂੰ, ਮਨਮੋਹਨ ਸਿੰਘ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ। ਉਹਦੇ 'ਚ ਸੀ ਵੀ ਤੁਸੀਂ ਸਾਰਿਆਂ ਨੂੰ ਘੱਟੋ ਘੱਟ ਨਾਲ ਲਿਆ। ਪੰਜਾਬ ਦੀਆਂ ਧਿਰਾਂ ਇੱਕ ਪੇਜ 'ਤੇ ਨੇ, ਇਹ ਮੈਸੇਜ ਸੀ ਉਹਦੇ 'ਚੋਂ। ਪਰ ਹੁਣ ਜਦੋਂ ਕਿ ਇਸ ਕਿਸਮ ਦਾ ਸੀਰੀਅਸ ਕ੍ਰਾਈਸਿਸ ਹੈ, ਜਿਹੜੀ ਸਟ੍ਰੈਟਜੀ ਇਹ ਹੋਣੀ ਚਾਹੀਦੀ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਧਿਰਾਂ ਨੂੰ ਸੱਦ ਕੇ ਬਿਠਾ ਕੇ ਉਹਨਾਂ ਨੂੰ ਕਹਿੰਦਾ ਜੀ ਆਹ ਚੈਲੰਜ ਹੈ, ਭਾਵੇਂ ਅਸੀਂ ਇੱਕ ਦੂਜੇ ਦੇ ਜਿਹੜਾ ਉਹ ਸਿਰ 'ਚ ਸਵਾਹ ਪਾਉਂਦੇ ਆ ਰੋਜ਼ਾਨਾ, ਅੱਜ ਕੱਲ੍ਹ ਇਹੀ ਕੰਮ ਰਿਹਾ ਹੋਇਆ ਸਾਨੂੰ, ਲੇਕਿਨ ਇਹ ਪੰਜਾਬ ਦਾ ਮੁੱਦਾ ਹੈ, ਸਾਡੀ ਕੋਈ ਕੁਦਰਤੀ ਦੌਲਤ ਪਾਣੀ ਦਾ ਮੁੱਦਾ ਹੈ, ਸਾਨੂੰ ਕੀ ਸਟ੍ਰੈਟਜੀ ਕਰਨੀ ਚਾਹੀਦੀ। ਪਰ ਇਹ ਸ਼ਰਾਬੀ ਚੀਫ ਮਿਨਿਸਟਰ ਜਿਹਨੂੰ ਫੋਲੋ ਕਰਦਾ ਉਹ ਤਾਂ ਆਲਰੇਡੀ ਕੇਜਰੀਵਾਲ, ਉਹ ਤਾਂ ਪਾਣੀਆਂ ਦੇ ਮੁੱਦੇ 'ਤੇ ਹਰਿਆਣੇ ਦਾ ਔਰ ਦੂਸਰਿਆਂ ਦਾ ਸਾਥ ਦੇਣ ਵਾਲਾ ਹੈ, ਇੰਟਰਲਿੰਕਿੰਗ ਆਫ ਵਾਟਰਸ ਦੀ ਗੱਲ ਕਰਦਾ ਹੈ ਜਾਂ ਇਹ ਨੇਸ਼ਨ ਦੀ ਦੌਲਤ ਹੈ, ਉਹਨੇ ਔਰ ਉਹਨੂੰ ਪੁੱਛੇ ਬਿਨਾਂ ਇਹ ਨਿੱਛ ਨਹੀਂ ਮਾਰ ਸਕਦੇ। ਹੁਣ ਇਹਦਾ ਨਤੀਜਾ ਇਹ ਹੈ ਵੀ ਉਹਨੂੰ ਲੱਗਾ ਕਿ ਬਈ ਬਜਾਏ ਕਿ ਪੰਜਾਬ ਦਾ ਜਿਹੜਾ ਇਹ ਮੁੱਦਾ ਹੈ ਇਹ ਸੈਂਟਰਲ ਫੋਕਸ ਬਣ ਜਾਏ ਔਰ ਪੰਜਾਬੀ ਇਨ ਜਨਰਲ, ਸਿੱਖ ਇਨ ਪਰਟੀਕੂਲਰ ਇਹਦੇ ਨਾਲ ਖਲੋ ਜਾਣ, ਉਹਨੂੰ ਡਾਈਵਰਟ ਕਰੋ। ਉਹਨੇ ਉਹ ਪਹਿਲਾਂ ਤਾਂ ਸ਼ੁਰੂ 'ਚ ਇਵੇਂ ਹੀ ਹੋਇਆ ਕਿ ਜੀ ਇਸ ਮੁੱਦੇ 'ਤੇ ਸਾਰੀਆਂ ਧਿਰਾਂ ਦੀ ਮੀਟਿੰਗ ਹੋਏਗੀ, ਫਿਰ ਹੌਲੀ ਇਹ ਹੋ ਗਿਆ ਜੀ 1 ਨਵੰਬਰ ਨੂੰ ਆਡੀਟੋਰੀਅਮ 'ਚ ਐਗਰੀਕਲਚਰ ਯੂਨੀਵਰਸਿਟੀ ਦੇ ਓਪਨ ਡਿਬੇਟ ਅਸੀਂ ਰੱਖ ਦਿੰਦੇ ਹਾਂ, ਆ ਜਾਓ ਅਸੀਂ ਫੈਸਲਾ ਕਰੀਏ ਕਿਹਨੇ ਜਿਹੜਾ ਕੀ ਨੁਕਸਾਨ ਕੀਤਾ। ਪਹਿਲਾਂ ਇਕੱਲਾ ਹੀ ਪਾਣੀ ਦੇ ਉੱਤੇ ਹੀ, ਹੁਣ ਇਹ ਆ ਗਿਆ ਨੌਜਵਾਨੀ, ਡਰੱਗਸ, ਕਾਰਗੁਜ਼ਾਰੀ, ਪਿੱਛਾ ਅੱਗਾ। ਮਤਲਬ ਇਹ ਹੈ ਕਿ ਜਿੱਥੇ ਇੱਕ ਟੁਗੈਦਰਨੈਸ ਦੇ ਨਾਲ ਇੱਕ ਸਟ੍ਰੈਟਜੀ ਬੰਦ ਕਮਰਿਆਂ ਦੇ ਵਿੱਚ ਜਿਹੜੀ ਇਵੋਲਵ ਹੁੰਦੀ ਹੈ, ਇੱਥੇ ਪਬਲਿਕ ਪਲੇਟਫਾਰਮ ਤੋਂ ਤੂੰ ਚੋਰ ਹੋਏਗਾ। ਔਰ ਇਹ ਵੀ ਹੈ ਕਿ ਜੇ ਹੋ ਜਾਂਦੀ, ਮੈਨੂੰ ਲੱਗਦਾ ਹੈ ਵੀ ਆਪੋਜੀਸ਼ਨ ਪਾਰਟੀਆਂ ਇਹਦਾ ਬਾਈਕਾਟ ਹੀ ਕਰਨਗੀਆਂ, ਕਿਉਂਕਿ ਉਹਨਾਂ ਨੂੰ ਨਜ਼ਰ ਆ ਗਿਆ ਕਿ ਬਈ ਇਹ ਤਾਂ ਭਗੌੜਾ ਹੈ, ਅਸਲ ਇਸ਼ੂ ਤੋਂ ਭਗੌੜਾ ਹੈ। ਉਧਰ ਕੇਜਰੀਵਾਲ ਫਸਿਆ, ਮਨੀਸ਼ ਸਿਸੋਡੀਆ ਦੀ ਸੁਪਰੀਮ ਕੋਰਟ ਨੇ ਵੀ ਜ਼ਮਾਨਤ ਨਹੀਂ ਕਬੂਲ ਕੀਤੀ, ਔਰ ਹੁਣ ਉਹਨਾਂ ਨੇ ED ਵਾਲਿਆਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਸੱਦ ਲਿਆ, ਔਰ ਕੁਆਇਟ ਪੋਸੀਬਿਲਿਟੀ ਹੈ
ਕਿ ਉਹਦੀ ਗ੍ਰਿਫਤਾਰੀ ਵੀ ਹੋ, ਕਿਉਂਕਿ ਜਿਹੜੀ ਸ਼ਰਾਬ ਨੀਤੀ ਦੇ ਥੱਲੇ ਜਿਹੜੇ ਖੁੱਲੇ ਪੈਸੇ ਇਕੱਠੇ ਕੀਤੇ ਹੋਏ ਨੇ, ਵੈਂਡੇਟਾ ਵੀ ਹੈ ਉਹਦੇ 'ਚ, ਕੋਈ ਸ਼ੱਕ ਨਹੀਂ ਹੈ ਕਿ ਮੋਦੀ ਸਰਕਾਰ 2024 ਤੋਂ ਪਹਿਲਾਂ ਹਰ ਆਪੋਜੀਸ਼ਨ ਵਾਲੇ ਦੇ ਘਰ ਜਿਹੜੀ ਆ ਈਡੀ ਦੇ ਰੇਡ ਪਵਾ ਰਹੀ ਹੈ। ਪਰ ਇੱਥੇ ਤਾਂ ਜੇ ਸੁਪਰੀਮ ਕੋਰਟ, ਹਾਲਾਂ ਹਾਈ ਕੋਰਟ ਲੈਵਲ ਤੱਕ ਸਿੱਧਾ ਧੱਕਾ ਹੁੰਦਾ ਹੈ ਜੀ, ਲੇਕਿਨ ਜਿਵੇਂ ਹੁਣ ਰਾਹੁਲ ਗਾਂਧੀ ਦੀ ਮੈਂਬਰ ਪਾਰਲੀਮੈਂਟ ਕੈਂਸਲ ਕਰਤੀ ਸੀ ਐਥਿਕਸ ਦਾ ਮੁੱਦਾ ਕਰਨਾਟਕਾ ਹਾਈ ਕੋਰਟ ਨੂੰ ਜਿਹੜਾ ਇਸਤੇਮਾਲ ਕਰਕੇ, ਲੇਕਿਨ ਸੁਪਰੀਮ ਕੋਰਟ ਨੇ ਬਹਾਲ ਕੀਤਾ। ਇਵੇਂ ਹੀ ਹੋਰ ਇਸ਼ੂਜ਼ ਨੇ। ਪਰ ਜੇ ਮਨੋਜ ਸਿਸੋਦੀਆ ਦੇ ਮੁੱਦੇ ਤੇ ਈਵਨ ਜ਼ਮਾਨਤ ਨਹੀਂ ਦਿੱਤੀ, ਦਾ ਮਤਲਬ ਇਹ ਹੈ ਕਿ ਕੁਝ ਐਸੀ ਕੰਕਰੀਟ ਐਵੀਡੈਂਸ ਉਹਨਾਂ ਦੇ ਕੋਲ ਹੈ। ਨਾਲੇ ਨੇ ਬਾਣੀਆਂ ਕਰੋੜਾਂ ਰੁਪਏ ਦੀਆਂ ਤੇ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਹੋਈਆਂ ਨੇ। ਸੋ ਸ਼ਰਾਬ ਦੇ ਵਿੱਚ ਤਾਂ ਅਰਬਾਂ ਰੁਪਇਆ ਹੈ, ਕਿਉਂਕਿ ਸ਼ਰਾਬ ਦੇ ਠੇਕੇਦਾਰ ਦੂਜੇ ਖੁੱਲੀ ਸ਼ਰਾਬ ਨੀਤੀ ਦੇ ਥੱਲੇ। ਸੋ ਕੇਜਰੀਵਾਲ ਵੀ ਕਿਸੇ ਵੇਲੇ ਵੀ ਫੜੁੰਗਿਆ ਜਾ ਸਕਦਾ ਹੈ। ਸੋ ਇਹਨਾਂ ਹਾਲਾਤਾਂ 'ਚ ਇਹ ਸਾਰੀ ਜਿਹੜੀ 1 ਨਵੰਬਰ ਦਾ ਹੈ, ਇਹ ਧਿਆਨ ਵਟਾਉਣ ਦੇ, ਡਾਈਵਰਸ਼ਨਰੀ ਟੈਕਟਿਕ ਦੇ ਹੋਰ ਕੋਈ ਮਾਨੇ ਨਹੀਂ ਰੱਖਦਾ। ਪਰ ਆਪੋਜੀਸ਼ਨ ਨੇ ਠੀਕ ਫੈਸਲਾ ਲਿਆ ਹੈ ਇਸ ਦੇ ਉੱਤੇ ਕਿ ਉਹ ਬਜਾਏ ਕਿ ਉੱਥੇ ਇੱਕ ਦੂਜੇ ਦੀਆਂ ਪੱਗਾਂ ਰੱਥਦੀਆਂ ਗਾਲੀ ਗਲੋਚ ਹੁੰਦਾ, ਨੇਸ਼ਨ ਦੇਖ ਰਿਹਾ ਹੁੰਦਾ ਜੀ, ਆਹ ਦੇਖ ਲਓ ਪੰਜਾਬ ਦੇ, ਉਹਨਾਂ ਨੂੰ ਪਾਣੀ ਦਾ ਤਾਂ ਕਿਸੇ ਨੂੰ ਕੀ ਫਿਕਰ ਹੋਣਾ ਸੀ। ਜਿਸ ਕਿਸਮ ਦੀ ਘਟੀਆ ਪੱਧਰ ਦੇ ਉੱਤੇ ਬਿਆਨਬਾਜ਼ੀ ਹੋ ਰਹੀ ਹੈ, ਔਰ ਕੱਲੀ ਬਿਆਨਬਾਜ਼ੀ ਨਹੀਂ, ਜਿਹੜਾ ਮਾੜਾ ਮੋਟਾ ਲੌਜਿਕ ਨਾਲ ਗੱਲ ਕਰਨ ਵਾਲਾ ਸੀ ਸੁਖਪਾਲ ਖਹਿਰਾ, ਉਹਨੂੰ ਪੁਰਾਣੇ ਕੇਸ ਅੰਦਰ ਦੇ ਦਿੱਤਾ ਹੈ। ਆ ਜੋ ਲੱਖਾ ਸਿਧਾਣਾ ਦਾ ਮੈਂ ਦੇਖ ਰਿਹਾ ਸੀ, ਉਹਦੇ ਘਰ ਤੇ ਛਾਪੇ ਪਏ ਹੋਏ ਨੇ। ਬਾਕੀ ਕਿਹਨੂੰ ਇਹਨਾਂ ਨੇ ਚੱਕਣਾ ਹੈ, ਕਿਹਨੂੰ ਰੱਖਣਾ ਹੈ। ਲੇਕਿਨ ਇਹ ਜਿਹੜਾ ਮਹਿਜ਼ ਇੱਕ ਨੌਟੰਕੀ ਹੈ, ਇਸ ਤੋਂ ਬਿਯੋਂਡ ਕੁਛ ਨਹੀਂ ਹੈ। ਲੇਕਿਨ ਇਹ ਕੀ ਕਰਦੇ ਨੇ, ਇਹਨਾਂ ਨੇ ਤਾਂ ਆਪਣੇ ਆਕਾਂ ਨੂੰ ਫੋਲੋ ਕਰਨਾ ਹੈ। ਪਰ ਪੰਜਾਬ ਦੀ ਜਵਾਨੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਪਣੇ ਪਾਣੀਆਂ ਦੇ ਹੱਕ ਨੂੰ ਕਿਵੇਂ ਮਹਿਫੂਜ਼ ਕਰਨਾ ਹੈ। ਉਦੋਂ ਤਾਂ ਜਟਾਣੇ ਦਾ ਨਾਂ ਸੀਮਤ ਫਿਊ ਤੱਕ ਸੀ, ਹੁਣ ਤਾਂ ਸੈਂਟਰਲ ਸਿੱਖ ਮਿਊਜ਼ੀਅਮ 'ਚ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਵੀ ਜਿਹੜੀ ਹੈ ਉਹ ਕਈਆਂ ਨੂੰ ਇਨਸਪਾਇਰ ਕਰਦੀ ਹੈ ਤੇ ਉਹਨਾਂ ਨੂੰ ਦੱਸਦੀ ਹੈ ਕਿ ਨਹਿਰ ਜੇ ਭਵਿੱਖ 'ਚ ਬਣਾਉਣ ਦੀ ਕੋਸ਼ਿਸ਼ ਹੋਈ ਤੇ ਉਹ ਕਿਵੇਂ ਰੋਕੀ ਜਾਏਗੀ। ਜੀ ਰਾਜਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵਿਊਅਰਸ ਦੇ ਮੈਸੇਜ ਲੈਣ ਜਾਣੇ ਆ। ਆਪਾਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਬੜੇ ਅੱਛੇ ਮੈਸੇਜ ਲਿਖੇ ਨੇ, ਔਰ ਜ਼ਿਆਦਾਤਰ ਅੱਜ ਵੀ ਮੋਸਟਲੀ ਜਿਹੜੇ ਮੈਸੇਜ ਨੇ ਉਹ ਫਤਿਹ ਦੇ ਮੈਸੇਜ ਨੇ ਜਾਂ ਖਾਲਸਾ ਜ਼ਿੰਦਾਬਾਦ ਦੇ ਮੈਸੇਜ ਨੇ। ਉਹ ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਸਾਨੂੰ ਫਤਿਹ ਬੁਲਾਉਂਦੇ। ਨੀਅਮ ਉੱਲਾ ਜੀ ਕਹਿੰਦੇ ਨੇ ਸਲਾਮ ਡਾਕਟਰ ਸਾਹਿਬ, ਐਂਡ ਇੰਦਰ ਸਿੰਘ ਸੰਧੂ ਜੀ ਖਾਲਸਾ ਜ਼ਿੰਦਾਬਾਦ ਐਂਡ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਕਹਿੰਦੇ ਨੇ ਰੱਬ ਦਾ ਸ਼ੁਕਰ ਹੈ ਅੱਜ ਫਿਰ ਪਹਿਲਾਂ ਲਾਈਕ ਕਮੈਂਟ ਤੇ ਸ਼ੇਅਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਮੈਨੂੰ। ਨਹੀਂ, ਸਾਡੇ ਵੱਲੋਂ ਤੁਹਾਡਾ ਸ਼ੁਕਰੀਆ, ਤੁਸੀਂ ਸਭ ਤੋਂ ਪਹਿਲਾਂ ਆਏ। ਬਿਲਕੁਲ। ਐਂਡ ਇਸੇ ਤਰ੍ਹਾਂ ਕਸ਼ਮੀਰ ਵਿਰਕ ਖਾਲਸਾ ਜ਼ਿੰਦਾਬਾਦ, ਜਸਬੀਰ ਸਿੰਘ ਫਤਿਹ ਬੁਲਾਉਂਦੇ, ਨਿਰਮਲ ਬੈਂਸ ਜੀ ਖਾਲਸਾ ਜ਼ਿੰਦਾਬਾਦ, ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਐਂਡ ਨਾਲ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਕਿਹਾ ਹੈ। ਗੁਰਪ੍ਰੀਤ ਸਿੰਘ ਜੀ ਏਕ ਓਂਕਾਰ ਵਾਹਿਗੁਰੂ ਚੜ੍ਹਦੀ ਕਲਾ ਹੋਵੇ। ਅਵਤਾਰ ਸਿੰਘ ਵੀ ਫਤਿਹ ਬੁਲਾਉਂਦੇ ਨੇ। ਬੰਦਾ ਸਿੰਘ ਖਾਲਸਾ ਜ਼ਿੰਦਾਬਾਦ। ਅਵਤਾਰ ਸਿੰਘ ਵਨ ਐਂਡ ਓਨਲੀ ਸੋਲਿਊਸ਼ਨ ਪੰਜਾਬ ਰੈਫਰੈਂਡਮ, ਪੰਜਾਬ ਫਰੀडम। ਅਵਤਾਰ ਸਿੰਘ ਖਾਲਸਾ ਜ਼ਿੰਦਾਬਾਦ ਜੀ। ਸੂਰਤੀਆ ਜੀ ਖਾਲਸਾ ਜ਼ਿੰਦਾਬਾਦ ਜੀ। ਵੀਰੀ ਫੋਰਸ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਜੀ ਸੂਰਤੀਆ ਜੀ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ। ਐਂਡ ਇਸੇ ਤਰ੍ਹਾਂ ਦਵਿੰਦਰ ਮਲਤਾਨੀ ਜੀ ਖਾਲਸਾ ਓਨਲੀ ਸੋਲਿਊਸ਼ਨ। ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ। ਜਗਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਦੀਪ ਸਿੰਘ ਬਾਈ ਲਿਖਦੇ ਨੇ ਕਿ ਸਾਨੂੰ ਇੰਦਰਾ ਦਾ ਹਾਲੋਵੀਨ ਬਣਾ ਕੇ ਵੀਡੀਓ ਬਣਾ ਕੇ ਕਹਿੰਦੇ ਵਾਇਰਲ ਕਰਨੀ ਚਾਹੀਦੀ ਹੈ ਜੀ। ਗੋਬਿੰਦਰ ਸਿੰਘ ਜੀ ਕਹਿੰਦੇ ਨੇ ਕਿ 1,50,000 ਸ਼ਹੀਦ ਸਿੰਘਾਂ ਨੂੰ ਪ੍ਰਣਾਮ। ਨਾਓ ਵੀ ਸ਼ੁੱਡ ਡੂ ਆਵਰ ਡਿਊਟੀ ਟੂ ਲਿਬਰੇਟ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ। ਐਂਡ ਦਵਿੰਦਰ ਸੰਧੂ ਜੀ ਕਹਿੰਦੇ ਨੇ ਪ੍ਰਣਾਮ ਸ਼ਹੀਦਾਂ ਨੂੰ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਨੂੰ ਕੋਟ ਕੋਟ ਪ੍ਰਣਾਮ। ਗੁਰਮੁਖ ਸਿੰਘ ਟੀਵੀ 4 ਦੀ ਟੀਮ ਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਤੁਹਾਨੂੰ ਵੀ ਤੇ ਮੈਨੂੰ ਵੀ ਫਤਿਹ ਬੁਲਾਉਂਦੇ ਨੇ। ਕੁਲਦੀਪ ਕੌਰ ਪੰਜਾਬ ਹਾਲ ਖਾਲਿਸਤਾਨ। ਜ਼ੋਰਾ ਰਾਏ ਕਹਿੰਦੇ ਭਾਈ ਕੇਰ ਸਿੰਘ ਨੂੰ ਕਿਸ ਬੇਵਕੂਫ ਜੱਜ ਨੇ ਫਾਂਸੀ ਦੀ ਸਜ਼ਾ ਦਿੱਤੀ ਸੀ? ਉਹ ਤਾਂ ਜੁਡੀਸ਼ੀਅਲ ਮਰਡਰ ਸੀ। ਹਾਂਜੀ। ਭਾਈ ਕੇਰ ਸਿੰਘ ਦਾ। ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਦੇਖੋ ਪੰਜਾਬ ਦੀ ਸਿੱਧੀ ਬੋਲੀ 'ਚ ਕਹਿਣਾ ਨਾ ਜੂੜਾ ਨਾ ਗੁੱਤ, ਨਾ ਧੀ ਨਾ ਜਵਾਈ, ਰੰਡੀ ਗੋਲੀਆਂ ਨਾਲ ਉਡਾਈ ਬੁੱਝੋ ਕੌਣ? ਇੰਦਰਾ ਗਾਂਧੀ। ਇਹ ਕੱਲ ਵੀ ਇਹਨਾਂ ਨੇ ਲਿਖਿਆ ਸੀ। ਹਾਂਜੀ। ਇੱਕ ਸਾਡੇ ਵੀਰ ਨਿਹੰਗ ਸਿੰਘ ਉਹਨਾਂ ਨੇ ਲਿਖਿਆ ਵੀ ਜਿਹੜਾ ਵਕੀਲ ਦਾ ਅਸੀਂ ਜ਼ਿਕਰ ਕੀਤਾ ਸੋਢੀ, ਉਹਦਾ ਫਸਟ ਨੇਮ ਰਜਿੰਦਰ ਸਿੰਘ ਸੋਢੀ ਉਹਦਾ ਪੂਰਾ ਨਾਮ ਸੀ।
ਮੈਂ ਹੁਣ ਤੁਹਾਡੇ ਤੋਂ ਮਾਈਕ ਲੈਣਾ। ਭੈਣ ਜੀ ਕਿਰਨਜੀਤ ਕੌਰ ਉਹਨਾਂ ਨੇ ਇੱਕ ਬੜਾ ਖੂਬਸੂਰਤ ਇੱਕ ਸ਼ੇਅਰ ਦੇ ਵਿੱਚ ਹੀ ਜਿਹੜਾ ਸਾਡਾ ਲਾਸਟ ਟੌਪਿਕ ਹੈ ਕਿ ਕਿਵੇਂ ਪਾਣੀਆਂ ਦੇ ਮੁੱਦੇ ਨੂੰ ਸਾਈਡ ਟਰੈਕ ਕੀਤਾ ਜਾ ਰਿਹਾ, ਉਹਨਾਂ ਨੇ ਕਿਹਾ कि यूं ही एक छोटी सी बात पे ताल्लुकात पुराने बिगड़ गए, मुद्दा ये था कि सही क्या पर वो सही कौन में उलझ गए कि भाई पंजाब दा मुद्दा दी थां ते कोई होर ही जिहड़ा उस पासे उलझा लिया। अच्छा। और बहुत बहुत शुक्रिया भैन जी। करेगा राज खालसा खालिस्तान जिंदाबाद क्या है। कमल सिंह लिखते ने पहली बार होया कि अकाली दल के प्रधान ने RSS ਤੇ ਰਾਸ਼ਟਰੀ ਸਿੱਖ ਸੰਗਤ ਦਾ ਨਾਂ ਲੈ ਕੇ ਸਿੱਖ ਵਿਰੋਧੀ ਗਰਦਾਨਿਆ ਹੋਵੇ। ਜਿਵੇਂ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਕਮੇਟੀ ਅਤੇ 2 ਤਖਤਾਂ ਤੇ ਭਾਜਪਾ ਦਾ ਕਬਜ਼ਾ ਹੋ ਗਿਆ ਤੇ ਹਰਿਆਣਾ ਕਮੇਟੀ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਬੰਦੇ ਕਾਬਜ਼ ਹਨ। ਅਸੀਂ ਤਾਂ ਇਹੋ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਤੁਹਾਨੂੰ ਇਹ ਧੁਰ ਅੰਦਰੋਂ ਅਹਿਸਾਸ ਹੀ ਹੋ ਜਾਏ, ਇਹ ਵੀ ਮੰਨ ਲਓ ਕਿ ਇਹ ਸਭ ਮੇਰੇ ਪਿਤਾ ਸਮਾਨ ਪਿਤਾ ਦੀ ਹੀ ਦੇਣ ਹੈ ਤਾਂ ਕਿ ਸਿੱਖ ਕੌਮ ਦਾ ਨੁਕਸਾਨ ਹੋਣੋਂ ਘਟ ਜਾਓ। ਪਰ ਦਿੱਲੀ ਵਾਲਿਆਂ ਨੂੰ ਵੀ ਪਤਾ ਹੈ ਕਿ ਇਹ ਘੜੇ ਦੀ ਮੱਛੀ ਹਨ, ਨਹੀਂ ਤਾਂ ਹੋਰ ਕੋਈ ਜਦ ਇਸ ਤਰ੍ਹਾਂ ਦੀ ਲਾਈਨ ਲੈਣ ਲੱਗਦਾ ਹੈ ਤਾਂ ਕੋਈ ਨਾ ਕੋਈ ਪਰਚੇ ਵਿੱਚ ਫਸਾ ਦਿੱਤਾ ਜਾਂਦਾ ਹੈ। ਇਹਨਾਂ ਦੀ ਸੰਜੀਦਗੀ ਵੀ ਇੱਥੋਂ ਹੀ ਪਤਾ ਲੱਗਦੀ ਹੈ। ਤੁਸੀਂ ਕਮਲ ਸਿੰਘ ਜੀ ਬਿਲਕੁਲ ਠੀਕ ਫਰਮਾਇਆ। ਅੱਛਾ। ਇਹ ਤਾਂ ਕਾਲ ਦੀ ਉਡੀਕ ਕਰ ਰਹੇ ਨੇ ਕਿ ਅਮਿਤ ਸ਼ਾਹ ਕਦੋਂ ਕਹੇ ਕਿ ਜੀ ਆ ਜਾਓ ਨਾਲ ਸਾਡੇ, ਤੇ ਹੁਣ ਤੁਸੀਂ ਭਾਵੇਂ ਛੋਟੇ ਭਰਾ ਬਣ ਕੇ ਆਓ ਵੀ ਵੱਡਾ ਸਾਡਾ, ਇਹ ਉਹਦੇ ਲਈ ਵੀ ਮੰਨਣ ਨੂੰ ਤਿਆਰ ਹੋਣ। ਬਿਲਕੁਲ। ਔਰ ਦਲਜੀਤ ਸਿੰਘ ਕਹਿੰਦੇ ਨੇ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ, ਸਿੰਘਾਂ ਨਾਲ ਗੋਲੀਆਂ ਰਾੜੀ। ਬੌਬ ਸਿੰਘ ਉਹਨਾਂ ਨੇ ਸਮੁੱਚੀ ਟੀਮ ਨੂੰ ਫਤਿਹ ਬੁਲਾਈ ਹੈ। ਫਿਰ ਉਹਨਾਂ ਨੇ ਕਿਹਾ ਜੇ ਮੇਰੀ ਸਟੇਨ ਮਿਸ ਹੋ ਗਈ ਤਾਂ ਮੇਰੇ ਹੱਥ ਬੜੇ ਲੰਮੇ, ਮੈਂ ਰਗਾਂ ਘੁੱਟ ਕੇ ਹੀ ਮਾਰ ਦਿਆਂਗਾ। ਭਾਈ ਸਤਵੰਤ ਸਿੰਘ ਅਗਵਾਨ, ਆਹ ਹੁੰਦੀ ਹੈ ਦਲੇਰੀ, ਇਹ ਨੇ ਸਾਡੇ ਹੀਰੇ। ਮੈਂ ਕੌਮ ਨੂੰ ਗੁਜ਼ਾਰਿਸ਼ ਕਰਾਂਗਾ ਕਿ ਬਹੁਤ ਗਿਣਤੀ ਦੇ ਕੌਡੀ ਦੇ ਨਚਾਰ ਗੁਰਦਾਸ ਬੇਈਮਾਨ ਜਾਂ ਡੱਬੂ ਬੇਈਮਾਨ ਨੂੰ ਹੀ ਹੀਰੋ ਮੰਨੀ ਜਾਂਦੇ ਨੇ। ਜਦੋਂ ਦੁਸ਼ਮਣ ਚੜ੍ਹ ਕੇ ਆਇਆ ਤੇ ਸਾਡੇ ਹੱਥ ਫੜਿਆ ਹਥਿਆਰ ਹੀ ਕੰਮ ਹੋਣੇ, ਨਾ ਕਿ ਇਹਨਾਂ ਨਚਾਰਾਂ ਦੇ ਦਿੱਤੇ ਨਾਚ ਨੇ। ਫੈਸਲਾ ਕੌਮ ਨੇ ਕਰਨਾ ਹੈ, ਸਾਡਾ ਕਹਿਣਾ ਫਰਜ਼ ਹੈ। ਬੌਬ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਦਵਿੰਦਰ ਸੰਧੂ, ਪ੍ਰਭਦਿਆਲ ਸਿੰਘ, ਕੋਕਰਾ ਸਿੰਘ ਜਿਨ੍ਹਾਂ ਨੇ ਪ੍ਰਣਾਮ ਸ਼ਹੀਦਾਂ ਨੂੰ ਕਿਹਾ ਖਾਲਸਾ ਰਾਜ ਕਰੇਗਾ। ਸਿੰਘਾਂ ਨੇ ਦੁਰਗਾ ਦਾ ਸਰਬਨਾਸ਼ ਕਰ ਦਿੱਤਾ, ਹੁਣ ਕਦੇ ਵੀ ਅਵਤਾਰ ਨਹੀਂ ਧਾਰੇਗੀ। ਵਾਜਪਾਈ ਨੇ ਕਿਹਾ ਦੁਰਗਾ ਦਾ ਅਵਤਾਰ, ਉਹਨਾਂ ਨੇ ਕਿਹਾ ਜੀ ਐਂਡ ਕਰਤਾ, ਇਹਦੇ ਅਵਤਾਰ ਖਤਮ ਕਰਤਾ। ਔਰ ਦਲਜੀਤ ਸਿੰਘ, ਦੀਪ ਸਿੰਘ, ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਦੀਪ ਸਿੰਘ ਉਹਨਾਂ ਨੇ ਕਿਹਾ ਕਿ ਲੱਖੇ ਸਿਧਾਣੇ ਦਾ ਪਿੰਡ ਪੁਲਿਸ ਚੌਣੀ ਬਣਿਆ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਆਈ ਡੋਂਟ ਅੰਡਰਸਟੈਂਡ ਹਾਊ these people claiming to be pro-life can silently see this happening and do nothing। ਰਾਜਵਿੰਦਰ ਸਿੰਘ ਜੀ ਇਹੀ ਨਹੀਂ ਕਿ ਵੀ ਸਾਇਲੈਂਟਲੀ ਕਰ ਰਹੇ ਨੇ, ਹਥਿਆਰ ਦੇ ਰਹੇ ਨੇ, ਪੈਸੇ ਦੇ ਰਹੇ ਨੇ। ਹੁਣ 12 ਬਿਲੀਅਨ ਉਹ ਜਿਹੜਾ ਐਂਟੋਨੀਓ ਬਲਿੰਕਨ ਲੈਣ ਦੇ ਲਈ ਉਹਦੀ ਹੀਅਰਿੰਗ 'ਚ ਸੀ, ਜਿੱਥੇ ਲੋਕਾਂ ਨੇ ਜਾ ਕੇ ਫਿਰ ਵਿਰੋਧ ਕੀਤਾ ਔਰ ਉਹਨੂੰ ਰੋਕਿਆ ਉਸ ਦੀ ਕਾਰਵਾਈ ਨੂੰ ਸੈਨੇਟ ਦੀ। ਪੈਸੇ ਤਾਂ ਇਹਨਾਂ ਨੇ ਦੇਣੇ ਨੇ। ਦਵਿੰਦਰ ਸੰਧੂ ਕਹਿੰਦੇ ਨੇ ਜਾਤ ਦੀ ਕੋੜ ਕਿਰਲੀ ਸ਼ਤੀਰੀਆਂ ਨੂੰ ਜੱਫੇ। ਫਿਰ ਵੀਰ ਬੌਬ ਸਿੰਘ ਲਿਖਦੇ ਨੇ ਸਲਾਮ ਭਾਈ ਬੇਅੰਤ ਸਿੰਘ ਨੂੰ, ਸਲਾਮ ਭਾਈ ਸਤਵੰਤ ਸਿੰਘ ਨੂੰ। ਅੱਜ ਸਿਜਦਾ ਉਸ ਸਰਕਾਰੀ ਰਿਵਾਲਵਰ ਅਤੇ ਭਾਈ ਸਤਵੰਤ ਸਿੰਘ ਦੀ ਸਰਕਾਰੀ ਕਾਰਬਾਈਨ ਨੂੰ ਜਿਹਨੇ ਵਕਤ ਸਿਰ ਸਾਥ ਦਿੱਤਾ। ਸਟ੍ਰੈਚਰ ਤੇ ਪਏ ਸਤਵੰਤ ਸਿੰਘ ਨੇ ਪੰਜਾਬੀ ਵਿੱਚ ਗਰਜ ਕੇ ਕਿਹਾ ਸ਼ੇਰਾਂ ਵਾਲਾ ਕੰਮ ਕਰ ਦਿੱਤਾ ਹੈ, ਮੈਂ ਉਹਨੂੰ ਮਾਰ ਦਿੱਤਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਭਾਈ ਸਤਵੰਤ ਸਿੰਘ ਨੂੰ ਲਾਲ ਕਿਲੇ ਵਾਲੇ ਬੁੱਚੜਖਾਨੇ ਲਿਜਾ ਕੇ ਭਿਆਨਕ ਤਸੀਹੇ ਦਿੱਤੇ ਗਏ। ਹਕੂਮਤ ਸੋਚਦੀ ਸੀ ਕਿ ਉਹਨਾਂ ਨੇ ਇਹ ਕੰਮ ਪੈਸੇ ਲਈ ਕੀਤਾ ਹੈ। ਬ੍ਰਾਹਮਣਵਾਦੀ ਦਿਮਾਗ ਕੀ ਜਾਣੇ ਕਿ ਅਣਖ ਵੀ ਕੋਈ ਚੀਜ਼ ਹੁੰਦੀ ਹੈ। ਹਕੂਮਤ ਇੰਦਰਾ ਦੇ ਕਤਲ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਫਾਹੇ ਲਾਉਣਾ ਚਾਹੁੰਦੀ ਸੀ, ਪਰ ਭਾਈ ਸਤਵੰਤ ਸਿੰਘ ਨੇ ਕਿਹਾ ਕਿ ਅਸੀਂ ਇਹ ਕੰਮ ਆਪ ਹੀ ਕੀਤਾ ਹੈ। ਸਿੱਖ ਇਤਿਹਾਸ ਵਿੱਚ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗੁਰੂ ਪਾਤਸ਼ਾਹ ਨੇ 153ਵਾਂ ਦਿਨ ਨਹੀਂ ਟੱਪਣ ਦਿੱਤਾ। ਇਹਨਾਂ ਸੂਰਮਿਆਂ ਨੇ 1984 ਵਿੱਚ 153ਵੇਂ ਦਿਨ ਦਾ 5ਵੀਂ ਵਾਰ ਹੁਕਮ ਪੁਗਾਇਆ। ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਕੋਹਾਰਕਾ ਸਿੰਘ ਲਿਖਦੇ ਨੇ ਤੁਹਾਨੂੰ ਵੀ ਉਹਨਾਂ ਨੇ ਐਡਰੈਸ ਕੀਤਾ ਕਿ ਫਤਿਹ ਬੁਲਾ ਕੇ ਹਾਂ ਕਿ 1 2 3 ਜੂਨ ਨੂੰ ਯਾਦ ਕਰਦੇ ਹਾਂ। ਇੱਕ ਹੀ ਅਰਦਾਸ ਹੈ, ਵਾਹਿਗੁਰੂ ਸਿੱਖ ਕੌਮ ਨੂੰ ਆਪਣੇ ਘਰ ਦੀ ਬਖਸ਼ਿਸ਼ ਛੇਤੀ ਕਰਨ। ਤੁਸੀਂ ਬਿਲਕੁਲ ਠੀਕ ਫਰਮਾਇਆ। ਇੱਕੋ ਹੀ ਗੱਲ ਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ
ਸ਼ਤਰੂ ਤੇ ਸਭ ਹੋਵੇ ਮੀਤਾ। ਵੀਰ ਕਿਰਪਾਲ ਸਿੰਘ ਲਿਖਦੇ ਨੇ ਸਪੇਨ ਤੋਂ, ਤਖਤ ਅਕਾਲ ਢਵਾ ਕੇ ਮਾਵਾਂ ਦੇ ਪੁੱਤ ਮਰਵਾ ਕੇ, ਦੱਸ ਕਿਵੇਂ ਬਚੀ ਰਹੇਗੀ ਸ਼ੇਰਾਂ ਨਾਲ ਪੰਜਾ ਲੜਾ ਕੇ। ਅਸੀਂ ਰੋਜ਼ ਰੋਜ਼ ਦਾ ਮੁਕਾਉਣਾ ਇਹ ਪੁਆੜਾ ਨਹੀਂ, ਸਾਨੂੰ ਜਾਨੋਂ ਵੱਧ ਕੇ ਹਰਮੰਦਰ ਪਿਆਰਾ ਨਹੀਂ। ਬੇਅੰਤ ਸਿੰਘ ਭਰ ਕੇ ਪਿਸਤੌਲ ਪੂਰੇ ਜੋਸ਼ ਅੰਦਰ, ਇੰਦਰਾ ਮਾਰ ਕੇ ਛੱਡਿਆ ਜੈਕਾਰਾ ਨਹੀਂ, ਸਾਨੂੰ ਜ਼ਿੰਦਗੀ ਤੋਂ ਵੱਧ ਕੇ ਹਰਮੰਦਰ ਪਿਆਰਾ ਨਹੀਂ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰੂ ਸਾਹਿਬ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੌਬ ਸਿੰਘ ਉਹਨਾਂ ਦਾ ਇੱਕ ਹੋਰ ਮੈਸੇਜ ਹੈ, ਹੁਣ ਕਾਫੀ ਦਿਨਾਂ ਬਾਅਦ ਆਏ ਨੇ, ਇਸ ਲਈ ਅਸੀਂ ਸਾਰੇ ਮੈਸੇਜ ਉਹਨਾਂ ਦੇ ਐਂਟਰਟੇਨ ਵੀ ਕਰਦੇ ਹਾਂ। ਹਾਲਾਂਕਿ ਸਾਡਾ ਇਹ ਹੁੰਦਾ ਵੀ ਸਾਰਿਆਂ ਨੂੰ ਜੇ ਅਸੀਂ ਐਕੋਮੋਡੇਟ ਕਰਨਾ ਹੈ ਤੇ ਇੱਕ ਸੋਲਿਡ ਮੈਸੇਜ ਹੋਏ, ਪਰ ਅੱਜ ਦਿਨ ਵੀ ਐਸਾ ਹੈ, ਜਜ਼ਬਾਤ ਨੇ ਔਰ ਅਸੀਂ ਉਹਨਾਂ ਜਜ਼ਬਾਤਾਂ ਦੇ ਪ੍ਰਵਾਹ ਨੂੰ ਅੱਗੇ ਪਹੁੰਚਾਉਣਾ ਚਾਹੁੰਦੇ। ਪਰ ਉਹਨਾਂ ਨੇ ਲਿਖਿਆ ਵੀ ਗੱਲ ਅੱਗੇ ਵੀ ਸੁਣੀ ਹੋਈ ਹੈ, ਪਰ ਅੱਜ ਸਵੇਰੇ ਫੇਸਬੁੱਕ ਤੇ ਲਿਖੀ ਵੇਖੀ ਚਿੱਤ ਕੀਤਾ ਕਿ ਸਾਂਝੀ ਕਰਾਂ। ਕਹਿੰਦੇ ਨੇ ਉਨੀ ਦਿਨੀ ਇੱਕ ਬਾਜ ਦਿੱਲੀ ਉੱਡਿਆ ਫਿਰਦਾ ਆਮ ਹੀ ਨਜ਼ਰੀ ਪੈ ਜਾਂਦਾ ਸੀ। ਬੰਗਲਾ ਸਾਹਿਬ ਤੋਂ ਕਾਫੀ ਸੰਗਤ ਵੱਲੋਂ ਦੇਖਿਆ ਗਿਆ। ਕੁਝ ਦਿਨਾਂ ਬਾਅਦ ਉਹ ਭਾਈ ਕੇਹਰ ਸਿੰਘ ਹੋਰਾਂ ਦੇ ਕੁਆਟਰਾਂ ਤੇ ਆ ਕੇ ਬੈਠਣ ਲੱਗਾ। ਭਾਈ ਬੇਅੰਤ ਸਿੰਘ ਇੱਕ ਦਿਨ ਇੱਧਰ ਆਏ ਤਾਂ ਭਾਈ ਕੇਹਰ ਸਿੰਘ ਨੇ ਆਵਾਜ਼ ਮਾਰੀ, ਉਹ ਠੀਕ ਨਹੀਂ ਸਨ, ਸੋ ਕਹਿਣ ਲੱਗੇ ਸਵੇਰੇ ਮਿਲਦਾ ਹਾਂ। ਭਾਈ ਕੇਹਰ ਸਿੰਘ ਬੋਲੇ, ਤੈਨੂੰ ਕੋਈ ਸੁਨੇਹਾ ਨਹੀਂ ਮਿਲਿਆ? ਕਿਹੜਾ ਸੁਨੇਹਾ? ਭਾਈ ਬੇਅੰਤ ਸਿੰਘ ਨੇ ਪੁੱਛਿਆ। ਕੋਈ ਬਾਜ ਨਹੀਂ ਦੱਸਿਆ? ਹਾਂ, ਇੱਕ ਬਾਜ ਦੱਸਦਾ ਤਾਂ ਹੈ, ਫਿਰ ਉਹ ਸੁਨੇਹਾ ਹੀ ਹੈ ਮਹਾਰਾਜ ਦਾ। ਭਾਈ ਕੇਹਰ ਸਿੰਘ ਨੇ ਕਿਹਾ, ਪਰ ਭਾਈ ਬੇਅੰਤ ਸਿੰਘ ਗੱਲ ਅਣਗੌਲੀ ਕਰਕੇ ਚਲੇ ਗਏ। ਕੁਝ ਦਿਨਾਂ ਬਾਅਦ ਭਾਈ ਬੇਅੰਤ ਸਿੰਘ ਅਕਾਲ ਤਖਤ ਸਾਹਿਬ ਆਏ। ਬਾਜ ਉਹਨਾਂ ਨੂੰ ਠੱਠੇ ਗੁੰਬਦ ਤੇ ਬੈਠਾ ਵੀ ਦੱਸਿਆ। ਵਾਪਸ ਜਾ ਕੇ ਉਹ ਬੇਚੈਨ ਰਹਿਣ ਲੱਗੇ। ਜਦ ਉਹਨਾਂ ਨੂੰ ਬਾਜ ਦੇ ਸੁਪਨੇ ਵੀ ਆਏ ਤਾਂ ਉਹ ਭਾਈ ਕੇਹਰ ਸਿੰਘ ਨੂੰ ਕਹਿਣ ਲੱਗੇ, ਫੁੱਫੜ ਜੀ ਕਿਉਂ ਦਿਸ ਰਿਹਾ ਮੈਨੂੰ ਇਹ ਬਾਜ? ਕੋਈ ਸੁਨੇਹਾ ਲੈ ਕੇ ਆਇਆ ਸੱਚੇ ਪਾਤਸ਼ਾਹ ਦਾ? ਭਾਈ ਸਾਹਿਬ ਨੇ ਜਵਾਬ ਦਿੱਤਾ। ਇੱਕ ਦਿਨ ਜਦ ਬਾਜ ਭਾਈ ਬੇਅੰਤ ਸਿੰਘ ਵੱਲ ਵੇਖ ਰਿਹਾ ਸੀ, ਉਹ ਬੋਲੇ, ਜੇ ਇਹ ਬਾਜ ਸੱਚਮੁੱਚ ਮਹਾਰਾਜ ਨੇ ਭੇਜਿਆ ਤੇ ਮੇਰੀ ਬਾਂਹ ਤੇ ਆ ਕੇ ਬੈਠ ਜਾਏ। ਤੇ ਬਾਜ ਝੱਟ ਉੱਡ ਕੇ ਭਾਈ ਬੇਅੰਤ ਸਿੰਘ ਦੀ ਬਾਂਹ ਤੇ ਬੈਠ ਗਿਆ। ਉਹਨਾਂ ਜਾ ਕੇ ਭਾਈ ਸਤਵੰਤ ਸਿੰਘ ਨਾਲ ਗੱਲ ਕੀਤੀ ਕਿ ਜਾਨ ਲੇਖੇ ਲਾਉਣ ਦਾ ਵੇੜਾ ਆਣ ਟੁੱਕਾ ਹੈ। ਸੱਚਮੁੱਚ ਬਾਜ ਉਹਨਾਂ ਤਿੰਨਾਂ ਸੂਰਮਿਆਂ ਦੀ ਸ਼ਹਾਦਤ ਦਾ ਸੁਨੇਹਾ ਲੈ ਕੇ ਆਇਆ ਸੀ। ਵੈਸੇ ਜਿਹੜਾ ਉਹਨਾਂ ਨੇ ਵਾਕਿਆ ਕਿਹਾ, ਇਹ ਈਵਨ ਜਿਹੜੀ FIR ਹੈ, ਔਰ ਜਦੋਂ ਇੱਕ ਹੋਰ ਸਬ ਇੰਸਪੈਕਟਰ ਬਲਬੀਰ ਸਿੰਘ ਜਿਨ੍ਹਾਂ ਨੂੰ ਪਹਿਲੇ ਸੈਸ਼ਨ ਕੋਰਟ ਨੇ ਸਜ਼ਾਏ ਮੌਤ ਦਿੱਤੀ ਸੀ, ਉਹਨਾਂ ਦੇ ਮੁਤਾਬਕ ਵੀ ਇਹ ਹੈ ਕਿ ਜਿੱਥੇ ਉਹਨਾਂ ਨੇ ਜਦੋਂ ਡਿਊਟੀ ਤੇ ਸਨ ਬਾਜ ਦੇਖਿਆ, ਔਰ ਬਾਜ ਦਾ ਇਹ ਸਿਰਫ ਸੁਣੀ ਸੁਣਾਈ ਗੱਲ ਨਹੀਂ ਹੈ, ਬਾਜ ਦਾ ਸਿੰਬੋਲਿਜ਼ਮ ਹੈ ਆਪਣੀ ਥਾਂ ਤੇ। ਲੇਕਿਨ ਇਹ ਈਵਨ ਜਿਹੜੀ ਮੇਨ FIR ਹੈ ਇਹਨਾਂ ਦੇ ਖਿਲਾਫ, ਉਸ ਦਾ ਵੀ ਹਿੱਸਾ ਹੈ। ਕਿਰਪਾਲ ਚੀਮਾ, ਸ਼ੇਰ ਦੇ ਪੁੱਤਰ। ਸ਼ੇਰ ਨੂੰ ਸ਼ਿਕਾਰੀ ਦਾ ਜੇ ਹੱਥ ਪੈ ਜਾਵੇ, ਕਾਹਦਾ ਉਹ ਸ਼ੇਰ ਜਿਹੜਾ ਚੁੱਪ ਰਹਿ ਜਾਵੇ। ਸੀਨੇ ਵਿੱਚ ਬਦਲੇ ਦੀ ਲਾਟ ਮੱਚ ਗਈ, ਰਹੀ ਨਾ ਜੀ ਗੱਲ ਮੇਰੇ ਲਾਲਾਂ ਵੱਸ ਦੀ। ਬਾਗੀ ਮੇਰੇ ਸ਼ੇਰਾਂ ਹਥਿਆਰ ਚੁੱਕ ਲਏ, ਪੰਥ ਦੇ ਗਦਾਰ ਥਾਂ ਥਾਈ ਨੱਪ ਲਏ। ਪੁੱਤ ਮੇਰੇ ਭੁੱਲਦੇ ਨਾ ਕਦੇ ਵੈਰ ਨੂੰ, 21 ਸਾਲੀ ਚੁੱਕ ਲੈਂਦੇ ਅਡਵਾਇਰ ਨੂੰ। ਸ਼ਹੀਦ ਊਧਮ ਸਿੰਘ। ਅਣਖਾਂ ਤੇ ਵਾਰ ਮੇਰੇ ਲਾਲ ਸਹਿੰਦੇ ਨਾ, ਭਾਜੀਆਂ ਮੋੜਨ ਤੀਕ ਚੁੱਪ ਬਹਿੰਦੇ ਨਾ। ਕੌਣ ਝੱਲੂ ਝਾਲ ਬਈ ਤੀਰਾਂ ਦੀ ਨੋਕ ਦੀ, 25 ਕੁ ਮਹੀਨੀ ਸਿੰਘਾਂ ਰਾਣੀ ਠੋਕਤੀ। ਡਿੱਗਿਆ ਜੋ ਸਾਫਾ ਮੇਰੇ ਸਿਰ ਧਰਤਾ, ਜੋਣ ਜੋਗਾ ਸ਼ੇਰਾਂ ਨੇ ਪੰਜਾਬ ਕਰ ਦਿੱਤਾ। ਬਹੁਤ ਸ਼ੁਕਰੀਆ ਕਿਰਪਾਲ ਚੀਮਾ ਜੀ। ਔਰ ਮੈਂ ਹੁਣ ਘੜੀ ਵੱਲ ਦੇਖ ਰਿਹਾ, ਮੈਂ ਬਾਕੀ ਮੈਸੇਜ ਅੱਜ ਨਹੀਂ ਲੈ ਪਾਵਾਂਗਾ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।